12वीं जमात का सबक है पंजाबी नसर दियां वंडां। लिखारी ने डॉक्टर इनामुल हक जवेद। अज असी सफ़ा नंबर 30 तो शुरू करना है। अदबी सिनफ है तंस ते मिजाह। मिजाह के बारे जिवें दस्सिया जाता है कि यह हासा शगुफ्तगी ते लुत्फ देने वास्ते वरत्या जाता है। यानी जीवन दे विच जिहड़ियां संजीदगियां ते दुख ने उस नूं घट करने वास्ते ते जीवन दे विच पोलाइटनेस नूं, नरमी नूं ते स्वाद नूं थोड़ा जिहा वधाउण वास्ते और जीवन नूं जीवन जोगा करन वास्ते मज़ाह दी लोड़ पैंदी है। अरबी दा अखान है कि अल मिज़ाह फिल कलम कल मिल्ह फि ताम, यानी गुफ्तगू विच मज़ाह दी ओह अहमियत होंदी है जो खाने विच लूण दी होंदी है। जे लूण घट होएगा तो खाण दा स्वाद नहीं होना, जे लूण बहुता होएगा तो फिर भी संगो नहीं थले उतरेगा। ਇਹਦੇ ਨਾਲ कई बीमारियां भी पैदा हो सकदियां ने। इस ਲਈ उन्ना को ही लूण होना चाहिए जिन्ना गले तो थले उतर सके तो जुबान नूं स्वादी लगे। हदों वध ते हदों घट जिहड़ा है वो बिल्कुल वो खराब हो जाएगा। इस तरह हयाती नूं संवारन वास्ते या उसारन वास्ते ते धरती नूं शंगारन लई संजीदगी नाल काम करना भी जरूरी है। ते मज़ाह दा काम सिर्फ इन्ना है कि जदों काम दा थकेवां बंदे दे जुस्से नूं वट पा के ओहदियां तड़ावां खिच रिहा होवे, ਇਹ ਉਹਨੂੰ ਇੱਕ ਅਜਿਹੀ ਤਫਰੀਹ ਮੁਹੱਈਆ ਕਰੇ ਜਿਹੜੀ ਉਹਦੇ ਜਿਸਮ ਤੇ ਦਿਮਾਗ ਨੂੰ ਕੁਝ ਚਿਰ ਲਈ ਆਲ ਦੁਆਲੇ ਤੋਂ ਬੇਖਬਰ ਕਰਕੇ ਇੰਜ ਹੌਲਾ ਫੁੱਲ ਕਰ ਦੇਵੇ ਕਿ ਉਹ ਮੁੜ ਅਗਾਂਹ ਟੁਰਨ ਲਈ ਤਿਆਰ ਹੋ ਜਾਵੇ। ਯਾਨੀ ਜ਼ਿਹਨ 'ਚ ਰੱਖੋ ਕਿ ਇਹਦਾ ਜਿਹੜਾ ਮਕਸਦ ਹੈ ਇਨ ਡੂੰਘੀਆਂ ਸੋਚਾਂ ਵਿੱਚ ਨਹੀਂ ਪਾਉਣਾ, ਬਲਕਿ ਉਸ ਨੂੰ ਥਕਾਵਟ ਤੋਂ ਦੂਰ ਕਰਨਾ ਹੈ। ਉਹਦੇ ਵਿੱਚ ਬਹੁਤ ਜ਼ਿਆਦਾ ਲੁਤਫ ਦਾ ਅਹਿਸਾਸ ਜਿਹੜਾ ਹੈ ਉਹ ਪੈਦਾ ਕਰ ਦੇਣਾ ਹੈ। ਜਿਵੇਂ ਕਿ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੋਏਗਾ ਅਨਵਰ ਮਸੂਦ ਹੋਰਾਂ ਨੂੰ, ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹਦੇ ਵਿੱਚ ਮਜ਼ਾਹ ਹੈ। ਟਾਹਲੀ ਹੇਠ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ, ਟਾਹਲੀ ਹੇਠ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ, ਟਾਹਲੀ ਜਿੱਥੇ ਦੱਸੀ ਸਾਸੂ ਉੱਥੇ ਤੇ ਖਜੂਰ ਏ। ਇਹਦੇ ਵਿੱਚ ਤੁਸੀਂ ਦੱਸੋ ਮੇਰਾ ਕੀ ਕਸੂਰ ਹੈ। ਹੁਣ ਇਹਦੇ ਵਿੱਚ ਬਹੁਤ ਹੀ ਹਾਸੋਹੀਣੀ ਗੱਲ ਕੀਤੀ, ਮਜ਼ਾਹ ਦਾ ਤਾਸੁਰ, ਯਾਨੀ ਕਿ ਇਨਸਾਨ ਦੀਆਂ ਵਾਛਾਂ ਖਿਲਰ ਜਾਂਦੀਆਂ ਨੇ, ਸੰਜੀਦਗੀ ਘਟ ਜਾਂਦੀ ਹੈ ਔਰ ਇਨਸਾਨ ਦਾ ਥਕੇਵਾਂ ਲੈ ਜਾਂਦਾ। ਇਹ ਸੀ ਤੰਜ਼, ਸਿਰਫ ਮਜ਼ਾਹ ਦੀ ਤਾਰੀਫ। ਹੁਣ ਤੰਜ਼ ਕੀ ਹੈ? ਤੰਜ਼ ਜਿਹੜੀ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਕਾਟ ਹੈ, ਥੋੜ੍ਹਾ ਜਿਹਾ ਜਿਹੜਾ ਕਿਸੇ ਦੀ ਇਸਲਾਹ ਦਾ ਪਹਿਲੂ ਵੀ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਕਿ ਤੰਜ਼ੀਆ ਸ਼ਾਇਰੀ ਨੂੰ ਦੇ ਵਿੱਚ ਕਈ ਦਫਾ ਆਪਣੀ ਹਰੀਫ ਨਾਲ ਜਿਹੜਾ ਹੈ ਉਹ ਨਫ਼ਰਤ ਦਾ ਇਜ਼ਹਾਰ ਵੀ ਕੀਤਾ ਗਿਆ ਹੁੰਦਾ ਹੈ ਤੇ ਕਿਸੇ ਚੀਜ਼ ਨੂੰ ਨਿੰਦਣਾ, ਉੱਥੇ ਫਟਕਾਰ ਪਾਉਣਾ ਵੀ ਇਹਦੇ ਵਿੱਚ ਜਿਹੜਾ ਹੈ ਉਹ ਮੌਜੂਦ ਹੁੰਦਾ ਹੈ। पर मज़ाह दे विच ऐसा नहीं है। तंज मिसाल के तौर पर आसान लफ्ज़ां नाल असीं समझा सकने कि कोई बच्चा फेल हो जाए तो उसनूं कहिए मुबारक होए तेरी तो फर्स्ट डिवीजन आ गई है, तो ये तंज है, काट है, निंदना है। पर ये नाल इस्लाह का पहलू है कि ठीक वाले पासे चला जा, कि तू जिहड़ा काम कीता वो गलत सी, यह हुण अपने आप नूं ठीक वाले पासे चला जा। फिर वो मज़ाह का जिहड़ा वो सहारा लैंदे ने। मैं तुहानूं नाल नाल मज़ाह के हवाले नाल कुछ ना कुछ सुणांदा रहना वा ताकि तुसीं उहनूं वेखो। ईदां होण या शबरातां सानूं की, छड्डो जीए गल्लां बातां सानूं की, दसो कादे नाल मनाइए ईदां नूं, किहड़ी खुशी च नगमे गाइए ईदां नूं, कित्थों पाइए पीए खाइए ईदां नूं, कादे उत्ते खत्म दवाइए ईदां नूं, चाढ़न देगां भरन परातां सानूं की, छड्डो जीए गल्लां बातां सानूं की। बुनियादी तौर पर तंजो मज़ाह सिनफे सुखन नहीं बल्कि मौजू सुखन है, यानी कि उहदे विच मौजू कोई ना कोई रखा जाता, यानी मौजू जिहड़ा हयाती दे नाल जोड़ के थकेवां लाना, लुत्फ देना, स्वाद देना और हल्का फुल्का इंसान नूं करना और लिखत नूं भी है उस तरह ही बयान देने।
ਤੇ ਨਸਰ ਵਿੱਚ ਵੀ ਹੈ, ਯਾਨੀ ਮਜ਼ਾਕ ਸ਼ਾਇਰੀ ਵਿੱਚ ਵੀ ਹੈ, ਨਸਰ ਵਿੱਚ ਵੀ ਹੈ। ਨਸਰ ਵਿੱਚ ਮਜ਼ਾਕ ਪੈਦਾ ਕਰਨ ਲਈ ਜਿਹੜੇ ਹਰਬੇ ਇਖਤਿਆਰ ਕੀਤੇ ਜਾਂਦੇ ਨੇ ਉਹਨਾਂ ਵਿੱਚ ਲਫ਼ਜ਼ੀ ਬਾਜ਼ੀਗਰੀ, ਲਤੀਫਾ ਗੋਈ, ਵਾਕਿਆਤੀ ਮਜ਼ਾਕ ਤੇ ਸੂਰਤ ਹਾਲ ਦਾ ਮਜ਼ਾਕ ਜ਼ਿਆਦਾ ਅਹਿਮ ਨੇ। ਖਾਕਾ ਨਗਾਰੀ ਦਾ ਅਸੂਲ ਜਿਹੜਾ ਹੈ ਅਸਲੋਂ ਮਜ਼ਾਕ ਵੀ ਦੀ ਇੱਕ ਜ਼ੈਲੀ ਸੂਰਤ ਹੈ। ਕਹਿੰਦਾ ਖਾਕਾ ਨਜ਼ਾਰੀ ਜਿਹੜਾ ਹੈ ਉਹ ਮਜ਼ਾਕ ਦੀ ਵੀ ਇੱਕ ਆਮ ਜੀ ਜਿਹੜੀ ਹੈ ਉਹ ਸੂਰਤ ਹੈ ਜਿਹਦੇ ਵਿੱਚ ਸ਼ਗੁਫਤਾ ਅੰਦਾਜ਼ ਇਖਤਿਆਰ ਕਰਕੇ ਕਿਸੇ ਫਰਦ ਦੀ ਸ਼ਖਸੀਅਤ ਦਾ ਤਜਜ਼ੀਆ ਕੀਤਾ ਗਿਆ ਹੁੰਦਾ, ਯਾਨੀ ਬਿਆਨ ਕੀਤਾ ਗਿਆ। ਪੰਜਾਬੀ ਨਸਰ ਵਿੱਚ ਮਜ਼ਾਕ ਦਾ ਖੁਰਾ ਨੱਪਦਿਆਂ ਹੋਇਆਂ ਪਿੱਛੇ ਜਾਈਏ ਤੇ ਨਜ਼ਰਾਂ ਜ਼ਿਆਦਾ ਤੋਂ ਜ਼ਿਆਦਾ ਹਫਤਾਵਾਰ ਮਖੌਲੀ ਅਖਬਾਰ ਮੌਜੀ ਤੱਕ ਹੀ ਜਾਂਦੀਆਂ ਨੇ। ਯਾਨੀ ਮੌਜੀ ਜਿਹੜਾ ਅਖਬਾਰ ਸੀ ਉਹ ਮੁੱਢਲਾ ਅਖਬਾਰ ਜਿਹੜਾ ਹੈ ਉਹ ਸੀ ਮਜ਼ਾਕ ਦੇ ਹਵਾਲੇ ਨਾਲ। ਪਾਕਿਸਤਾਨ ਬਣਨ ਤੋਂ ਬਾਅਦ ਅਨਵਰ ਅਲੀ ਦੀ ਕਿਤਾਬ ਕਾਲੀਆਂ ਇੱਟਾਂ ਕਾਲੇ ਰੋਡ ਜਿਹੜੀ ਹੈ ਉਹ ਮਜ਼ਾਕ ਦੇ ਹਵਾਲੇ ਨਾਲ ਜਿਹੜੀ ਉਹ ਸਾਹਮਣੇ ਆਉਂਦੀ ਹੈ। ਯਾਨੀ ਉਹਦੇ ਵਿੱਚ ਤੰਜ਼ੀਆਵੀ ਗੱਲਾਂ ਨੇ ਔਰ ਨਾਲ ਨਾਲ ਐਸੀ ਸੂਰਤ ਹਾਲ ਵੀ ਪੈਦਾ ਕਰ ਦਿੱਤੀ ਗਈ ਹੈ ਜਿਹਦੇ ਨਾਲ ਸਿਆਸਤ ਉੱਤੇ ਵੀ ਚੋਟ ਕੀਤੀ ਗਈ ਹੈ। ਸਿਆਸਤ ਉੱਤੇ ਚੋਟ ਜਿਹੜੀ ਹੈ ਉਹ ਕਰਦੇ ਹੋਇਆਂ ਕਿਉਂਕਿ ਇਹਨਾਂ ਦੇ ਲਿਖਾਰੀ ਅਨਵਰ ਅਲੀ ਹੋਰੀ ਨੇ ਔਰ ਅਨਵਰ ਅਲੀ ਹੋਰਾਂ ਨੇ ਬਹੁਤ ਅੱਛੇ ਕਾਰਟੂਨਿਸਟ ਪਾਕਿਸਤਾਨ ਦੇ ਸਨ। ਉਹਨਾਂ ਨੇ ਜਦੋਂ ਉਹਨਾਂ ਦੇ ਕੋਲੋਂ ਬਰਸ਼ ਤੇ ਜਿਹੜਾ ਹੈ ਉਹ ਕੈਨਵਸ ਖੋਲ੍ਹਿਆ ਗਿਆ ਉਹਨਾਂ ਨੇ ਜਦੋਂ, ਤੇ ਉਹਨਾਂ ਨੇ ਕਾਗਜ਼ ਤੇ ਕਲਮ ਫੜ ਲਿਆ, ਫਿਰ ਆਪਣੇ ਖਿਆਲਾਤ ਨੂੰ ਆਪਣੇ ਲਫ਼ਜ਼ਾਂ ਨੂੰ ਉਹਨਾਂ ਨੇ ਔਰ ਜਿਹੜੇ ਕਾਰਟੂਨ ਉਹਨਾਂ ਦੇ ਦਿਮਾਗ 'ਚ ਸਨ ਉਹਨਾਂ ਨੇ ਉਸ ਨੂੰ ਲਫ਼ਜ਼ਾਂ ਦੇ ਰਾਹੀਂ ਬਿਆਨ ਕੀਤਾ ਔਰ ਬਹੁਤ ਤਗੜੇ ਅੰਦਾਜ਼ ਨਾਲ ਜਿਹੜੇ ਉਹ ਬਿਆਨ ਕਰਦੇ ਨੇ। ਇਸ ਤਰ੍ਹਾਂ ਅੱਗੇ ਜੇ ਚੱਲਦੇ ਹੋਏ ਇਹਦੇ ਬਾਅਦ ਅਰਸ਼ਦ ਮੀਰ, ਅਸਲਮ ਕੁਰੈਸ਼ੀ, ਇਬਨ ਕੈਸਰ, ਸਜਾਦ ਹੈਦਰ ਪਰਵੇਜ਼ ਤੇ ਹੋਰ ਲਿਖਾਰੀਆਂ ਦੀਆਂ ਕਿਤਾਬਾਂ ਆਈਆਂ ਤੇ ਫੁਟਕਲ ਮਜ਼ਮੂਨਾਂ ਦੀ ਸੂਰਤ ਵਿੱਚ ਚੋਖਾ ਮਜ਼ਾਕ ਜਿਹੜਾ ਹੈ ਉਹ ਤਖਲੀਕ ਕੀਤਾ ਗਿਆ। ਕਹਿੰਦੇ ਹੋਰ ਵੀ ਥਾਵਾਂ ਦੇ ਉੱਤੇ ਕਈ ਜਿਹੜੇ ਨੇ ਉਹ ਲੋਕਾਂ ਨੇ ਤਖਲੀਕ ਕੀਤਾ, ਲੇਕਿਨ ਇਹਦੇ ਵਿੱਚ ਹਾਲੇ ਤੱਕ ਸ਼ਾਇਰੀ ਦੇ ਵਿੱਚ ਤੇ ਢੇਰ ਤੇ ਚੋਖਾ ਕੰਮ ਜਿਹੜਾ ਹੋਇਆ ਹੈ ਪਰ ਨਸਰ ਦੇ ਵਿੱਚ ਇਹ ਬਹੁਤ ਜਿਹੜਾ ਵਧੀਆ ਕੰਮ ਨਹੀਂ ਹੋ ਗਿਆ। ਜਿਵੇਂ ਕਿ ਇੱਕ ਹਰ ਲਿਖਤ ਦੇ ਵਿੱਚ ਹਰ ਖੇਤਰ ਦੇ ਵਿੱਚ ਵੱਧ ਤੋਂ ਵੱਧ ਲੋੜ ਹੈ ਕੰਮ ਕਰਨ ਦੀ, ਇਸੇ ਤਰ੍ਹਾਂ ਇਸ ਸਿਨਫ ਦੇ ਵਿੱਚ ਵੀ ਢੇਰ ਸਾਰੀ ਲੋੜ ਹੈ ਕੰਮ ਕਰਨ ਦੀ। ਨਸਰ ਦੇ ਵਿੱਚ ਮਜ਼ਾਕ ਜਿਹੜਾ ਹੈ ਉਹ ਲਿਆਉਣ ਦੀ ਢੇਰ ਸਾਰੀ ਲੋੜ ਜਿਹੜੀ ਹੈ ਉਹ ਸਾਨੂੰ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਅਗਲਾ ਸਾਡਾ ਟੌਪਿਕ ਹੈ ਤਨਕੀਦ। ਤਨਕੀਦ ਜਿਹੜੀ ਹੈ ਤੇ ਤਨਕੀਸ ਜਿਹੜੀ ਹੈ ਦੋਵੇਂ ਦੋ ਵੱਖ-ਵੱਖ ਸ਼ੈਵਾਂ ਨੇ। ਇਹ ਦੂਸਰਾ ਜ਼ਿਹਨ 'ਚ ਰੱਖੋ। ਲੋਕ ਅਕਸਰ ਇਹੀ ਸਮਝਦੇ ਨੇ ਕਿ ਤਨਕੀਦ ਦਾ ਮਤਲਬ ਸਿਰਫ ਖਾਮੀਆਂ ਕੱਢਣਾ ਹੈ। ਤਨਕੀਦ ਦਾ ਮਤਲਬ ਖਾਮੀਆਂ ਕੱਢਣਾ ਨਹੀਂ, ਸਗੋਂ ਤਨਕੀਦ ਦਾ ਮਤਲਬ ਹੈ ਕਿਸੇ ਵੀ ਫਨ ਪਾਰੇ ਦਾ ਅਦਬੀ ਲਿਖਤ ਦੀਆਂ ਅੱਛਾਈਆਂ ਤੇ ਬੁਰਾਈਆਂ ਜਿਹੜੀਆਂ ਨੇ ਉਹਦੀਆਂ ਖਾਮੀਆਂ ਤੇ ਖੂਬੀਆਂ ਦੋਵੇਂ ਜਿਹੜੀਆਂ ਨੇ ਉਹ ਬਿਆਨ ਕੀਤੀਆਂ ਜਾਂਦੀਆਂ ਨੇ। ਸਿਰਫ ਖਾਮੀਆਂ ਹੀ ਬਿਆਨ ਕਰਨਾ ਉਹ ਤਨਕੀਸ ਕਹਿਲਵਾਉਂਦਾ ਹੈ। ਤਨਕੀਦ ਦਾ ਮਾਦਾ ਨਕਦ ਤੇ ਇਹਨੂੰ ਆਲੋਚਨਾ ਜਾਂ ਪਰਖ ਪੜਚੋਲ ਜਾਂ ਪਰਖ ਪੜਤਾਲ ਵੀ ਕਿਹਾ ਜਾਂਦਾ ਹੈ। ਹੁਣ ਤੁਸੀਂ ਜ਼ਿਹਨ 'ਚ ਰੱਖਣਾ ਕਿ ਕੁਝ ਬੱਚੇ ਜਿਹੜੇ ਨੇ ਉਹ ਆਲੋਚਨਾ ਨੂੰ ਆਲੂ ਚਨਾ ਪੜ ਜਾਂਦੇ ਨੇ। ਆਲੂ ਚਨਾ ਤੁਹਾਡਾ ਦਿਲ ਜ਼ਰੂਰ ਕਰ ਰਿਹਾ ਹੋਣਾ ਖਾਣ ਨੂੰ, ਪਰ ਆਲੋਚਨਾ ਹੈ ਲਫ਼ਜ਼, ਆਲੋਚਨਾ ਦਾ ਮਤਲਬ ਹੈ ਤਨਕੀਦ, ਕ੍ਰਿਟਿਸਿਜ਼ਮ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤਨਕੀਦ। ਕਿਸੇ ਸਿਆਣੇ ਆਖਿਆ ਕਿ ਤਨਕੀਦ ਦਾ ਮਤਲਬ ਹੈ ਅਨਾਜ ਨੂੰ ਇੰਜ ਠਪਲਣਾ ਕਿ ਦਾਣਾ ਤੂੜੀ ਤੋਂ ਵੱਖ ਹੋ ਜਾਵੇ। ਇਸ ਇਤਬਾਰ ਨਾਲ ਪਾਰਖ ਦਾ ਕੰਮ ਇਹ ਬਣਦਾ ਹੈ ਜੋ ਅਦਬ ਪਾਰੇ ਦਾ ਤਜਜ਼ੀਆ ਕਰਦਿਆਂ ਹੋਇਆਂ ਖਰੇ ਤੇ ਖੋਟੇ ਨੂੰ ਵੱਖ ਕਰਕੇ ਬਿਆਨ ਕਰੇ। ਜ਼ਿਹਨ 'ਚ ਰੱਖੋ ਕਿ ਤਨਕੀਦ ਦਾ ਮਾਦਾ ਕੀ ਹੈ, ਸਵਾਲ ਬਣ ਜਾਏਗਾ। ਫਿਰ ਅੱਗੇ ਤਨਕੀਦ ਦੇ ਵੱਖ-ਵੱਖ ਨਾਂ ਕੀ ਨੇ? ਆਲੋਚਨਾ, ਪਰਖ, ਪੜਤਾਲ। ਠੀਕ ਹੈ। ਤਨਕੀਦ ਕਰਨ ਵਾਲੇ ਨੂੰ ਨਕਾਦ ਜਾਂ ਪਾਰਖ ਆਖਿਆ ਜਾਂਦਾ ਹੈ। ਅਗਲਾ ਸਵਾਲ ਆ ਜਾਂਦਾ, ਤਨਕੀਦ ਕਰਨ ਵਾਲੇ ਨੂੰ ਕੀ ਆਖਿਆ ਜਾਂਦਾ ਹੈ? ਕਿ ਤਨਕੀਦ ਕਰਨ ਵਾਲੇ ਨੂੰ ਨਕਾਦ ਤੇ ਪਾਰਖ ਆਖਿਆ ਜਾਂਦਾ ਹੈ। ਤਨਕੀਦ ਦਾ ਕੀ ਕੰਮ ਹੁੰਦਾ ਹੈ? ਤੀਸਰਾ ਸਵਾਲ ਨੈਕਸਟ ਬਣੇਗਾ। ਤਨਕੀਦ ਦਾ ਕੰਮ ਹੈ ਕਿ ਕਿਸੇ ਫਨਪਾਰੇ ਦੀਆਂ ਖੂਬੀਆਂ ਤੇ ਖਾਮੀਆਂ ਜਿਹੜੀਆਂ ਨੇ ਉਸ ਨੂੰ ਵਿਸਥਾਰ ਮਤਲਬ ਤਫਸੀਲ ਨਾਲ ਬਿਆਨ ਕੀਤਾ ਜਾਵੇ। ਪੁਰਾਣੇ ਜ਼ਮਾਨੇ ਵਿੱਚ
पंजाबी तनकीद की पहली किताब प्रेम कहानी वांगू तनकीद तशरीह या तज़किरे के अंदाज विच की जाती सी, पर नवें दौर विच एक बाकायदा एक फन की सूरत इख्तियार कर चुकी है। सवाल आ जाता है कि पंजाबी तनकीद की पहली किताब का की नाम है? ਇਹਦਾ जवाब तुसी लिख सकते हो प्रेम कहानी। फिर अगला सवाल बन जाएगा प्रेम कहानी के लिखारी का की नाम है? जवाब इदा आएगा प्रेम कहानी के लिखारी का नाम बावा बुद्ध सिंह है। बावा बुद्ध सिंह ज़हन च रखना, बाबा बुद्ध सिंह ਜਿਹੜੀਆਂ ਨੇ ਉਹਨਾਂ ਨੇ तनकीद का मुठ रखा पंजाबी दे विच। इस पैराग्राफ की नवी यही लाइन दोबारा पढ़ांगा। पुराने ज़माने में पंजाबी तनकीद की पहली किताब प्रेम कहानी वांगू तनकीद तशरीह या तज़किरे के अंदाज विच की जाती सी, यानी किसी चीज़ को विस्तार नाल तफसील नाल बयान कर देना और उहदियां अंदर जिहड़ियां लुकियां घुंडियां ने उसनूं दस देना कि वो किवें ने। उस दे हवाले नाल उहनूं जिहड़ा ना पहली तनकीद जिहड़ी वो इस तरह की सी, यानी उहदे विच खूबियां ते खामियां घट पर उहदी तशरीही अंदाज जिहड़ा है वो ज़्यादा वरतिया जांदा सी। तशरीही अंदाज की वजह तो इस नूं तनकीद किया जान लगा शुरू दे विच, यानी कि ऐसी तनकीद नूं पंजाबी दे विच तनकीद मिथ्या गया। अहमद यार मरालवी की जिहड़ी किताब है एहसनुल कसस, उन्हां दे कोल तनकीदी शेर जिहड़े ने शेरी अंदाज दे विच उन्हां कोल तनकीदी शेर जिहड़े ने वो सानूं मिलते हैं, ज़हन च रखो। फिर इस तो इलावा डॉक्टर मोहन सिंह होरां ने ए हिस्टरी ऑफ पंजाबी लिटरेचर 1933 दे विच लिखी है, उन्हां दियां मुढ़लियां किताबां ने। फिर मौला बख्श कुश्ता शायरां दा जिहड़ा तज़करा कीता, जिहड़ी 1960 दे विच किताब छपी, तो ये लगभग 318 के करीब जोड़े शायर ने उन्हों दी हयाती दे नाल नाल उन्हां दे काम बारे जोड़ा है वो तनकीदी पक्ष जोड़े ने नुमाया किए गए हैं। यानी अगर असी आसान लफ्ज़ों च दसीए, एक दफ़ा मैं फिर रिपीट कर देवां कि पंजाबी दे विच मुढ़ले जोड़े ने नकादां विचों प्रेम कहानी जिहड़ी है बाबा बुद्ध सिंह ने लिखी, डॉक्टर मोहन सिंह ने ए हिस्टरी ऑफ पंजाबी लिटरेचर 1933, मौला बख्श कुश्ता ने शायरां दा तस्करा 1960, 318 शायर जिहड़े इन्होंने विच बयान कीते। ਇਹ ਜਿਹੜੇ ਬਿਆਨ ਯਾਨੀ ਮੁੱਢ ਜਿਹੜਾ ਹੈ ਤਨਕੀਦ ਦੇ ਇੰਜ ਰੱਖਿਆ ਗਿਆ। ਇਸ ਤੋਂ ਪਹਿਲਾਂ ਜ਼ਿਕਰ ਕਰ ਚੁੱਕਿਆ ਮੈਂ ਅਹਿਮਦ ਯਾਰ ਮਰਾਲਵੀ ਦੀ ਜਿਹੜੀ ਕਿਤਾਬ ਹੈ ਅਸਲ ਕਸਸ, ਉਹਦੇ ਦੇ ਵਿੱਚ ਵੀ ਤਨਕੀਦੀ ਸ਼ੇਰ ਮਿਲਦੇ ਨੇ। ਤੇ ਬਾਕਾਇਦਾ ਤੌਰ ਤੇ ਸੈਫੁਲ ਮਲੂਕ ਦੇ ਵਿੱਚ ਜਿਨ੍ਹਾਂ ਦੇ ਸ਼ਾਇਰ ਨੇ ਮੀਆਂ ਮੁਹੰਮਦ ਬਖਸ਼ ਹੋਰੀ, ਉਹਨਾਂ ਨੇ ਤਨਕੀਦੀ ਤੌਰ ਤੇ ਭਰਵੇਂ ਜਿਹੜੇ ਨੇ ਉਹ ਸ਼ੇਰ ਬਿਆਨ ਕੀਤੇ ਔਰ ਉਹ ਇੱਕ ਮੰਝੇ ਹੋਏ ਨਕਾਦ ਦੇ ਤੌਰ ਤੇ ਸਾਹਮਣੇ ਆਉਂਦੇ ਨੇ। ਇੱਕ ਸ਼ਾਇਰ ਤੇ ਹੈ ਹੀ ਨੇ ਮੰਝੇ ਹੋਏ, ਪਰ ਨਾਲ ਨਾਲ ਉਹ ਇੱਕ ਨਕਾਦ ਵੀ ਮੰਝੇ ਹੋਏ ਆਉਂਦੇ ਨੇ। ਜਿਵੇਂ ਕਿ ਉਹ ਇੱਕ ਉਹਨਾਂ ਦਾ ਸ਼ੇਰ ਬੜਾ ਮਸ਼ਹੂਰ ਹੈ, ਜ਼ੁਬਾਨ ਜ਼ਦੇ ਆਮ ਹੈ, ਮਰ ਮਰ ਇੱਕ ਬਣਾਵਨ ਸ਼ੀਸ਼ਾ ਮਾਰ ਵਟਾ ਇੱਕ ਭੰਨਦੇ, ਦੁਨੀਆ ਉੱਤੇ ਥੋੜੇ ਰਹਿ ਜਾਂਦੇ ਕਦਰ ਸ਼ਨਾਸ ਸੁਖਨ ਤੇ। कि मर मर एक बनावन शीशा मार वटा एक पांदे, दुनिया उत्ते थोड़े, ठीक है ना, यानी दुनिया उत्ते थोड़े ने हो जो जानते ने कदर शनास सुखन दे, जो सुखन दी गल जिहड़ी ने वो जानते ने वो बहुत थोड़े लोग हैं। यानी सुखन दी गल जानने वाले नूं नकाद आख्या जांदा है। हुण एक नकाद समाजी हवालियां तो इलावा हुण सी किताब दे हवाले नाल ਹੁਣ ਇੱਕ ਨਕਾਦ ਸਮਾਜੀ ਹਵਾਲਿਆਂ ਤੋਂ ਇਲਾਵਾ ਲਿਖਾਰੀ ਦੇ ਨਫਸਿਆਤੀ ਪਿਛੋਕੜ ਨੂੰ ਵੀ ਧਿਆਨ ਵਿੱਚ ਰੱਖ ਕੇ ਮੁਹਾਕਮੇ, ਮੁਵਾਜ਼ਨੇ ਤੇ ਤਕਾਬਲੀ ਮੁਤਾਲੇ ਦੇ ਜ਼ਰੀਏ ਤਖਲੀਕ ਨੂੰ ਇੰਜ ਪਰਖਦਾ ਹੈ ਜੇ ਇਹਦਾ ਰੰਗ ਨਿੱਤਰ ਕੇ ਸਾਹਮਣੇ ਆ ਜਾਂਦਾ ਹੈ। ਯਾਨੀ ਅੱਜ ਦਾ ਜਿਹੜਾ ਨਕਾਦ ਹੈ ਉਹਦੇ ਕੋਲ ਕੰਮ ਜ਼ਿਆਦਾ ਹੈ, ਉਹਦੇ ਕੋਲ ਜਿਹੜੇ ਕੋਲ ਲਿਖਤ ਨੂੰ ਬਿਆਨ ਕਰਨ ਲਈ, ਉਹਦੀਆਂ ਖੂਬੀਆਂ ਤੇ ਖਾਮੀਆਂ ਬਿਆਨ ਕਰਨ ਲਈ ਕਈ ਐਂਗਲਸ ਨੇ। ਉਹਦਾ ਐਂਗਲ ਹੈ ਨਫਸਿਆਤੀ, कि वो नफसियाती अंदाज नाल जिहड़ा है वो बयान करें कि नफसियाती तौर पे शायर ने की बयान किया और उहदे विच किहड़े रंग सन और किरदार जिहड़े ने जिहड़े नावल दे या कहानी दे या जिहड़े उन्हां ने होर जिहड़े वरते उन्हां दे विच वो किरदारां दी नफसियात की सी। फिर ऐसे फनपारे दा तकाबली मुआजना किया गया जाता है, उस दे मुख्तलिफ लिखारियां दे लिखे हुए फनपारियां दे सामने रख के वेख्या जाता है कि उन्हां दे सामने ਇਹਦੀ ਕੀ ਵਰਤ है।
ਜ਼ੁਬਾਨੋ ਬਿਆਨ ਦੇ ਹਵਾਲੇ ਨਾਲ ਵੇਖਿਆ ਜਾਂਦਾ ਹੈ। ਯਾਨੀ ਅੱਜ ਦੇ ਲਿਖਾਰੀ ਕੋਲ ਨਫਸੀਆਤ ਦੇ ਨਾਲ ਨਾਲ ਹੋਰ ਮੁਹਾਕਮੇ, ਮੁਵਾਜ਼ਨੇ ਤੇ ਤਕਾਬਲੀ ਮੁਤਾਲੇ ਦੇ ਜ਼ਰੀਏ ਵੀ ਤਖਲੀਕ ਨੂੰ ਪਰਖਿਆ ਜਾਂਦਾ ਹੈ। ਯਾਨੀ ਜਿਹੜਾ ਨਕਾਦ ਹੈ ਉਹ ਕਈ ਰੰਗਾਂ ਦੇ ਨਾਲ ਤਨਕੀਦ ਕਰਦਾ ਹੈ। ਬੁਨਿਆਦੀ ਤੌਰ ਤੇ ਤਨਕੀਦ ਦੇ ਦੋ ਪਹਿਲੂ ਬਣਦੇ ਨੇ, ਇੱਕ ਨਜ਼ਰੀ ਜਿਹਦੇ ਵਿੱਚ ਤਨਕੀਦੀ ਅਸੂਲਾਂ ਤੇ ਬਹਿਸ ਕੀਤੀ ਗਈ ਹੁੰਦੀ ਹੈ, ਤੇ ਦੂਜਾ ਇਤਲਾਕੀ ਯਾਨੀ ਜਿਹਦੇ ਵਿੱਚ ਤਨਕੀਦੀ ਅਸੂਲ ਲਾਗੂ ਕਰਕੇ ਫਨਪਾਰੇ ਦੀ ਸਿਨਫ ਜਾਂ ਅਦਬੀ ਦੌਰ ਦਾ ਬਾਕਾਇਦਾ ਜਾਇਜ਼ਾ ਲਿਆ ਗਿਆ ਹੁੰਦਾ ਹੈ। ਯਾਨੀ ਕਿ ਜਿਸ ਜ਼ਮਾਨੇ ਦੇ ਵਿੱਚ, ਜਿਸ ਦੌਰ ਦੇ ਵਿੱਚ ਤਖਲੀਕ ਲਿਖੀ ਗਈ ਹੁੰਦੀ ਹੈ, ਉਸ ਜ਼ਮਾਨੇ ਦੇ ਵਿੱਚ ਜਾ ਕੇ ਵੇਖਿਆ ਜਾਂਦਾ ਕਿ ਉਸ ਵੇਲੇ ਕੀ ਹਾਲਾਤ ਸਨ। ਮਿਸਾਲ ਦੇ ਤੌਰ ਤੇ ਅਸੀਂ ਅਗਰ ਬੁੱਲੇ ਸ਼ਾਹ ਦੀ ਸ਼ਖਸੀਅਤ ਨੂੰ ਜਾਂ ਬੁੱਲੇ ਸ਼ਾਹ ਦੀ ਸ਼ਾਇਰੀ ਨੂੰ ਵੇਖਣਾ ਤੇ ਫਿਰ ਅਸੀਂ ਉਸ ਜ਼ਮਾਨੇ ਦੇ ਜਿਹੜੇ ਅਦਬੀ ਦੌਰ ਨੂੰ ਵੀ ਦੇਖਾਂਗੇ, ਉਸ ਵੇਲੇ ਕੀ ਲਿਖਿਆ ਜਾ ਰਿਹਾ ਸੀ, ਕਿਵੇਂ ਦਾ ਲਿਖਿਆ ਜਾ ਰਿਹਾ ਸੀ, ਤੇ ਫਿਰ ਉਹਦੇ ਹਵਾਲੇ ਨਾਲ ਅਸੀਂ ਉਹਨੂੰ ਸਾਹਮਣੇ ਲਿਆਵਾਂਗੇ, ਉਹਦੇ ਵਿੱਚੋਂ ਤਨਕੀਦੀ ਰੰਗ ਜਿਹੜਾ ਹੈ ਉਹ ਕੱਢਾਂਗੇ ਔਰ ਉਹਦੀਆਂ ਖੂਬੀਆਂ ਤੇ ਖਾਮੀਆਂ ਜਿਹੜੀਆਂ ਸਾਹਮਣੇ ਲਿਆਵਾਂਗੇ। ਮੁਤਵਾਜ਼ਨ ਤਨਕੀਦ ਉਹ ਤਨਕੀਦ ਹੁੰਦੀ ਹੈ ਜਿਹਦੇ ਵਿੱਚ ਇੱਕ ਨਕਾਦ ਕਿਸੇ ਖਾਸ ਨਜ਼ਰੀਏ ਦੀ ਬਜਾਏ ਮੁਤਵਾਜ਼ਨ ਅੰਦਾਜ਼ ਵਿੱਚ ਸਾਰਿਆਂ ਅਸੂਲਾਂ ਤੋਂ ਕੰਮ ਲੈਂਦਾ ਹੈ। ਯਾਨੀ ਉਹ ਨਫਸੀਆਤੀ ਤੌਰ ਤੇ ਵੀ, ਜਮਾਲੀਆਤੀ ਤੌਰ ਤੇ ਵੀ, ਤਾਸਰਾਤੀ ਤੌਰ ਤੇ ਵੀ, ਤਸ਼ਰੀਹੀ ਤਨਕੀਦ ਵੀ, ਰੋਮਾਨਵੀ ਤਨਕੀਦ ਵੀ, ਸਾਰੀਆਂ ਤਨਕੀਦਾਂ ਦੇ ਰੰਗ ਜਿਹੜੇ ਨੇ, ਮਾਰਕਸੀ ਤਨਕੀਦ ਵੀ, ਉਹ ਸਾਰੇ ਥੋੜ੍ਹੇ ਥੋੜ੍ਹੇ ਵਰਤਦਿਆਂ ਹੋਇਆਂ ਇੱਕ ਲਿਖਤ ਦੇ ਵਿੱਚੋਂ ਸਾਰੇ ਰੰਗ ਕੱਢਦਾ ਹੈ। ਮੁਤਵਾਜ਼ਨ ਤਨਕੀਦ ਬਜ਼ਾਹਿਰ ਬੜੀ ਆਸਾਨ ਲੱਗਦੀ ਕਿ ਇਹਦੇ ਵਿੱਚ ਸਿੱਧੀ ਸਿੱਧੀ ਜਿਹੜੀ ਗੱਲ ਹੈ ਜੋ ਅਸੀਂ ਫਲਾਂ ਫਲ ਲਿਖੀ, ਲੇਕਿਨ ਪਰ ਇਹਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਨੇ, ਜਿਵੇਂ ਕਿ ਮਾਰਕਸਿਜ਼ਮ ਦੇ ਹਵਾਲੇ ਨਾਲ, ਰੋਮਾਨੀਅਤ ਦੇ ਹਵਾਲੇ ਨਾਲ, ਜਮਾਲੀਆਤੀ ਅਨਾਸਰ ਜਿਹੜੇ ਉਹ ਕੱਢੇ ਜਾਂਦੇ ਨੇ ਵਿੱਚੋਂ, ਇਸਤਦਲਾਲੀ ਅਨਾਸਰ ਵਿੱਚੋਂ ਕੱਢੇ ਜਾਂਦੇ ਨੇ, ਨਫਸੀਆਤੀ, ਔਰ ਸਾਰੇ ਜਿਹੜੇ ਪੱਖ ਜਿਹੜੇ ਨੇ ਉਹ ਕੱਢ ਕੇ ਉਹਦੀਆਂ ਖੂਬੀਆਂ ਸਾਹਮਣੇ ਲਿਆ ਕੇ ਔਰ ਕਿਸੇ ਵੀ ਲਿਖਤ ਦਾ ਜਿਹੜਾ ਉਹ ਅਸਲ ਰੰਗ ਸਾਹਮਣੇ ਆ ਜਾਂਦਾ ਹੈ। ਔਰ ਫਿਰ ਉਹਦਾ ਮਿਥਿਆ ਜਾਂਦਾ ਹੈ ਕਿ ਇਹਦਾ ਕੀ ਮਿਆਰ ਹੈ ਔਰ ਮਿਆਰੀ ਲਿਹਾਜ਼ ਨਾਲ ਇਹ ਲਿਖਤ ਜਾਂ ਫਨਪਾਰਾ ਕਿੱਥੇ ਖਲੋਤਾ ਹੈ। ਤੇ ਕਿਸੇ ਫਨਪਾਰੇ ਦਾ ਜਾਇਜ਼ਾ ਲੈਂਦੇ ਹੋਏ ਨਫਸੀਆਤੀ, ਸਮਾਜੀ, ਮੁਆਸ਼ੀ, ਇਮਰਾਨੀ ਤੇ ਤਾਰੀਖੀ ਪਿਛੋਕੜ ਤੋਂ ਇਲਾਵਾ ਹੋਰ ਵੀ ਕਈ ਪਹਿਲੂਆਂ ਨੂੰ ਸਾਹਮਣੇ ਰੱਖਦਾ ਹੈ। ਤਖਲੀਕ ਨੂੰ ਜ਼ਮਾਨੀ ਇਤਬਾਰ ਨਾਲ ਵੀ ਜਾਂਚਦਾ ਹੈ, ਯਾਨੀ ਉਸ ਜ਼ਮਾਨੇ ਵਿੱਚ ਕੀ ਹਾਲਾਤ ਸਨ, ਕਿਹੜੇ ਸਿਆਸੀ, ਸਮਾਜੀ, ਮਾਸ਼ਰਤੀ ਹਾਲਾਤ ਸਨ, ਤੇ ਦੂਜੇ ਫਨਪਾਰਿਆਂ ਨਾਲ ਇਹਦਾ ਤਕਾਬਲੀ ਮੁਤਾਲਾ ਕਰਕੇ ਇਹਦੀ ਕਦਰ ਤੇ ਕੀਮਤ ਦਾ ਤਾਯੁਨ ਕਰਦਾ ਹੈ। ਜਿਹੜੇ ਇੱਕ ਨਕਾਦ ਦੀ ਸਭ ਤੋਂ ਵੱਡਾ ਜਿਹੜਾ ਫਰਜ਼ ਹੁੰਦਾ ਹੈ ਕਿ ਉਹ ਕਦਰ ਤੇ ਕੀਮਤ ਦਾ ਤਾਯੁਨ ਕਰਦਾ ਹੈ ਕਿ ਇਸ ਜਿਹੜੀ ਇਹ ਤਨਕੀਦ ਜਿਹੜੀ ਹੈ ਇਸ ਲਈ ਕੀਤੀ ਜਾ ਰਹੀ ਹੈ ਕਿ ਇਸ ਲਿਖਤ ਦੀ ਕੀ ਕਦਰ ਹੈ, ਕੀ ਕੀਮਤ ਹੈ, ਕੀ ਇਹਦਾ ਮਿਆਰ ਹੈ, ਕੀ ਇਹਦਾ ਕੱਦ ਕਾਠ ਹੈ। ਪੜ੍ਹਨਹਾਰਾਂ ਦੇ ਸਾਹਮਣੇ ਫਿਰ ਉਹ ਰੱਖ ਦਿੰਦਾ, ਫਿਰ ਪੜ੍ਹਨਹਾਰ ਉਹਦੇ ਮੁਤਾਬਿਕ ਫੈਸਲਾ ਕਰਦੇ ਨੇ। ਸਾਡੇ ਕੋਲ ਅਗਲਾ ਟੌਪਿਕ ਹੈ ਤਹਿਕੀਕ। ਤਹਿਕੀਕ ਨੂੰ ਪੰਜਾਬੀ ਵਿੱਚ ਖੋਜ ਵੀ ਕਿਹਾ ਜਾਂਦਾ ਹੈ ਔਰ ਇੱਕ ਖੋਜ ਨਾਂ ਦਾ ਇੱਕ ਰਿਸਾਲਾ ਵੀ ਪੰਜਾਬ ਯੂਨੀਵਰਸਿਟੀ ਵਿੱਚੋਂ ਨਿਕਲ ਰਿਹਾ, ਲਾਜ਼ਮੀ ਤੁਸੀਂ ਉਹਨੂੰ ਪੜ੍ਹੋ। ਪੰਜਾਬੀ ਦੇ ਹਵਾਲੇ ਨਾਲ ਉਹਦੇ 'ਚ ਬੜੀਆਂ ਭਰਵੀਆਂ ਲਿਖਤਾਂ ਹੁੰਦੀਆਂ ਨੇ। ਤਹਿਕੀਕ ਸਫਾ ਨੰਬਰ 31 ਦੇ ਉੱਤੇ ਆ ਗਏ ਅਸੀਂ। ਤਹਿਕੀਕ ਦਾ ਮਤਲਬ ਹੈ ਦੁਬਾਰਾ ਲੱਭਣਾ, ਰਿਸਰਚ। ਇਸ ਲਈ ਜਿਸ ਤਰ੍ਹਾਂ ਤਨਕੀਦ ਕਰਦਿਆਂ ਹੋਇਆਂ ਤਹਿਕੀਕ ਦਾ ਹੋਣਾ ਜ਼ਰੂਰੀ ਹੈ, ਉਸ ਤਰ੍ਹਾਂ ਤਹਿਕੀਕ ਕਰਦਿਆਂ ਹੋਇਆਂ ਤਨਕੀਦ ਦਾ ਹੋਣਾ ਵੀ ਜ਼ਰੂਰੀ ਬਣ ਜਾਂਦਾ ਹੈ। ਯਾਨੀ ਕਿ ਤਨਕੀਦ ਤੇ ਤਹਿਕੀਕ ਨੂੰ ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਕਰ ਸਕਦੇ। ਜੇ ਅਸੀਂ ਤਨਕੀਦ ਕਰਨੀ ਹੈ ਤਾਂ ਸਾਨੂੰ ਤਹਿਕੀਕ ਦਾ ਪਤਾ ਹੋਣਾ ਚਾਹੀਦਾ ਕਿ ਤਹਿਕੀਕ ਕੀ ਹੈ ਤੇ ਉਸ ਨੂੰ ਕਿਵੇਂ ਚਲਾਇਆ ਜਾਂਦਾ ਹੈ। ਔਰ ਜੇ ਅਸੀਂ ਤਹਿਕੀਕ ਕਰਨੀ ਹੈ ਤਾਂ ਫਿਰ ਸਾਨੂੰ ਤਨਕੀਦ ਦਾ ਵੀ ਪਤਾ ਹੋਣਾ ਚਾਹੀਦਾ ਹੈ। ਔਰ ਇਸ ਦੇ ਬਾਰੇ ਪਹਿਲਾ ਸਵਾਲ ਬਣ ਜਾਏ ਕਿ ਤਹਿਕੀਕ ਦਾ ਕੀ ਮਤਲਬ ਹੈ। ਤਹਿਕੀਕ ਦਾ ਮਤਲਬ ਹੈ ਦੁਬਾਰਾ ਲੱਭਣਾ। ਅੰਗਰੇਜ਼ੀ ਵਿੱਚ ਇਸ ਨੂੰ ਰਿਸਰਚ ਆਖਿਆ ਜਾਂਦਾ ਹੈ ਔਰ ਪੰਜਾਬੀ ਵਿੱਚ ਇਸ ਨੂੰ ਖੋਜ ਕਿਹਾ ਜਾਂਦਾ ਹੈ। ਖੋਜਣਾ। ਤਨਕੀਦ ਕਰਦੇ ਹੋਇਆਂ ਤਹਿਕੀਕੀ ਨਿਗਾਹ ਦਾ ਹੋਣਾ ਵੀ ਜ਼ਰੂਰੀ ਹੈ। ਇਸ ਤਰ੍ਹਾਂ ਤਹਿਕੀਕ ਕਰਦੇ ਹੋਏ ਤਨਕੀਦੀ ਸ਼ੌਰ ਇੱਕ ਅਹਿਮ ਅੰਸਰ ਦੀ ਹਸੀਅਤ ਰੱਖਦਾ। ਦੂਸਰਾ ਸਵਾਲ ਪਹਿਲੀ ਲਾਈਨ 'ਚ ਹੀ ਬਣ ਜਾਏਗਾ, ਤਨਕੀਦ ਤੇ ਤਹਿਕੀਕ ਦਾ ਕੀ ਤਾਲੁਕ ਹੈ। ਸ਼ਾਰਟ ਕੁਐਸਚਨ ਜ਼ਰੂਰ ਤੁਸੀਂ ਨਾਲ ਵੇਖਦੇ ਜਾਓ, ਲਿਖਦੇ ਜਾਓ ਕਿ ਤਨਕੀਦ ਤੇ ਤਹਿਕੀਕ ਦਾ ਕੀ ਤਾਲੁਕ ਹੈ। ਤਨਕੀਦ ਦਾ ਤਹਿਕੀਕ ਨਾਲ ਉਹੀ ਤਾਲੁਕ ਹੈ ਜਿਹੜਾ ਲਿਖਤ ਦਾ ਲਿਖਾਰੀ ਦੇ ਨਾਲ ਤਾਲੁਕ।
यानी कि दोवां नूं वखरिया नहीं किया जा सकता। तहकीक वास्ते तनकीदी निगाह जरूरी है तो तनकीद वास्ते तहकीकी निगाह जरूरी है। यह लाजमी जिहड़ा है सवाल जिहड़े ने वो अहम हो जाते हैं। असी जे अंग्रेजी दे विच इहनूं वेखीए कि रिसर्च की है या तहकीक की या खोज की है तो इहनूं आसान लफ्ज़ां च असीं कह सकने हां, रिसर्च इज़ द प्रोसेस ऑफ सॉल्विंग एंड फाइंडिंग फैक्ट्स। कि तहकीक एक ऐसा अमल है जिस नाल असी ਲੱਭਦੇ ਹਾਂ ਮਸਾਇਲ ਲੱਭਦੇ ਹਾਂ ਤੇ ਫਿਰ ਉਹਨਾਂ ਨੂੰ ਹੱਲ ਕਰਕੇ ਹਕੀਕਤ ਸਾਹਮਣੇ ਲੈ ਆਉਣੀ। ਮਸਾਇਲ ਨੂੰ ਲੱਭਣਾ ਤੇ ਫਿਰ ਉਹਨਾਂ ਨੂੰ ਹੱਲ ਕਰਕੇ ਹਕੀਕਤ ਸਾਹਮਣੇ ਲੈ ਆਉਣਾ ਅਸਲ ਵਿੱਚ ਇਹ ਖੋਜ ਹੈ। ਜ਼ਿਹਨ 'ਚ ਰੱਖਣਾ ਕਿ ਖੋਜ ਦੀ ਜਿਹੜੀ ਤਾਰੀਫ ਕੀਤੀ ਜਾਏ ਉਹ ਇਹੀ ਹੈ ਕਿ ਮਸਾਇਲ ਨੂੰ ਲੱਭਣਾ ਤੇ ਫਿਰ ਉਸ ਨੂੰ ਸਾਹਮਣੇ ਲੈ ਆਉਣਾ। ਉਹ ਮਸਾਇਲ ਉਸ ਨੂੰ ਹੱਲ ਕਰਕੇ ਸਾਹਮਣੇ ਲੈ ਆਉਣਾ, ਉਹਦਾ ਹੱਲ ਵੀ ਲੱਭਣਾ ਇੱਕ ਮੁਹੱਕਿਕ ਜਾਂ ਇੱਕ ਖੋਜਕਾਰ 'ਤੇ ਜ਼ਰੂਰੀ ਹੁੰਦਾ ਹੈ। ਪੰਜਾਬੀ ਵਿੱਚ ਤਹਿਕੀਕ ਯਾਨੀ ਖੋਜਕਾਰੀ ਦਾ ਸਿਹਰਾ ਬਹੁਤਾ ਕਰਕੇ ਉਹਨਾਂ ਅੰਗਰੇਜ਼ ਹੁਕਮਰਾਨਾਂ ਦੇ ਸਿਰ ਜਾਂਦਾ ਹੈ ਜਿਹੜੇ ਆਪਣੇ ਇਲਮੀ ਅਦਬੀ ਜ਼ੌਕ ਤੇ ਦੂਜੀਆਂ ਲੋੜਾਂ ਪਾਰੋਂ ਇੱਥੋਂ ਦੀਆਂ ਇਲਾਕਾਈ ਜ਼ੁਬਾਨਾਂ ਵਿੱਚ ਕੰਮ ਕਰਦੇ ਰਹੇ। ਬਹੁਤ ਅਹਿਮ ਲਾਈਨ ਹੈ। ਇਸ ਲਾਈਨ ਦੇ ਨਾਲ ਸਾਡੀ ਪੂਰੀ ਜਿਹੜੀ ਹੈ ਉਹ ਅਦਬੀ ਤਾਰੀਖ ਵੀ ਜੁੜ ਸਕਦੀ ਹੈ। ਹੁਣ ਤੁਸੀਂ ਦੇਖੋ ਕਿ ਅੰਗਰੇਜ਼ ਇੱਥੇ ਮਾਰਚ 1849 ਵਿੱਚ ਇਸ ਧਰਤੀ ਉੱਤੇ ਆਇਆ ਔਰ ਤੁਹਾਨੂੰ ਪਹਿਲੇ ਵੀ ਇਸ ਦੇ ਹਵਾਲੇ ਨਾਲ ਦੱਸਿਆ ਕਿ ਅੰਗਰੇਜ਼ ਨੂੰ ਜਿਹੜਾ ਟਫ ਟਾਈਮ ਪੰਜਾਬੀਆਂ ਨੇ ਦਿੱਤਾ ਸੀ ਉਹ ਬੜੇ ਸਗੀਰ ਪਾਕੋ ਹਿੰਦ ਵਿੱਚ ਹੋਰ ਕਿਸੇ ਨੇ ਨਹੀਂ ਸੀ ਦਿੱਤਾ। ਅੰਗਰੇਜ਼ ਨੇ ਇੱਥੇ ਆ ਕੇ ਇੱਥੋਂ ਦੀ ਜ਼ੁਬਾਨ ਸਿੱਖੀ ਔਰ ਤੁਹਾਡੇ ਵਾਸਤੇ ਬੜੀ ਵੱਡੀ ਗੱਲ ਹੋਏਗੀ ਕਿ ਜਦੋਂ ਅੰਗਰੇਜ਼ ਇੱਥੇ ਆਇਆ ਉਸ ਵੇਲੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਰੇਟ ਸੀ, ਜਿਹੜੀ ਤਾਲੀਮ ਦੀ ਖਾਨਦਗੀ ਦਾ ਜਿਹੜਾ ਰੇਟ ਸੀ ਉਹ ਯੂਰਪ ਦੇ ਕਿਸੇ ਵੀ ਮੁਲਕ ਤੋਂ ਵੱਧ ਸੀ। ਉਹ 100% ਸੀ। ਇੱਥੇ 100% ਲੋਕ ਪੜ੍ਹ ਲਿਖ ਰਹੇ ਸਨ, ਸੋਚ ਰਹੇ ਸਨ, ਕ੍ਰਿਟੀਕਲ ਥਿੰਕਿੰਗ ਕਰ ਰਹੇ ਸਨ। ਬਲਕਿ ਕਈ ਅੰਗਰੇਜ਼ਾਂ ਨੇ ਤੇ ਇੱਥੋਂ ਤੱਕ ਲਿਖਿਆ ਕਿ ਐਸੀਆਂ ਗੱਲਾਂ, ਅਜਿਹੀ ਟਾਕ, ਅਜਿਹੀ ਸਿਆਸੀ, ਅਜਿਹੀ ਸਮਾਜੀ ਗੁਫ਼ਤਗੂ ਅਸੀਂ ਨਹੀਂ ਸੀ ਵੇਖੀ ਹਾਵਰਡ ਦੇ ਵਿੱਚ ਵੀ ਜਿਹੜੀ ਗੁਫ਼ਤਗੂ ਇਸ ਧਰਤੀ ਦੇ ਆਮ ਲੋਕ ਕਰ ਰਹੇ ਸਨ। ਯਾਨੀ ਉਦੋਂ ਤੁਸੀਂ ਦੇਖੋ ਕਿ ਅਸੀਂ ਉਸ ਵੇਲੇ ਕਿੱਥੇ ਬੈਠੇ ਸਨ। ਅੰਗਰੇਜ਼ਾਂ ਨੇ ਖੋਜ ਜਿਹੜੀ ਹੈ ਉਹ ਇੱਥੇ ਸ਼ੁਰੂ ਕੀਤੀ। ਜਦੋਂ ਵੀ ਕੋਈ ਹੁਕਮਰਾਨ ਕਿਤੇ ਹਕੂਮਤ ਕਰਦਾ ਹੈ ਉਹਦੀ ਖਾਹਿਸ਼ ਹੁੰਦੀ ਹੈ ਕਿ ਉਹ ਉਸ ਇਲਾਕੇ ਦੀ ਜ਼ੁਬਾਨ ਸਿੱਖੇ, ਕਿਉਂ ਜੇ ਜ਼ੁਬਾਨ ਹੀ ਇੱਕ ਅਜਿਹਾ ਹਥਿਆਰ ਹੁੰਦਾ ਹੈ ਜਿਸ ਨੂੰ ਵਰਤ ਕੇ ਉਸ ਇਲਾਕੇ ਦੇ ਵਾਸੀਆਂ ਦੇ ਬਾਰੇ ਹਕੀਕਤਾਂ ਜਿਹੜੀਆਂ ਨੇ ਉਹ ਭਾਲੀਆਂ ਜਾ ਸਕਦੀਆਂ ਨੇ। ਇਸ ਹਕੀਕਤ ਦੀ ਭਾਲ ਵਾਸਤੇ ਵੱਡੇ ਵੱਡੇ ਲਿਸਾਨੀਆਤ ਦਾਨ ਜਿਹੜੇ ਨੇ, ਲਿਸਾਨੀਆਤ ਦੇ ਮਾਹਿਰ ਜਿਹੜੇ ਨੇ ਉਹ ਅੱਗੇ ਆਏ। ਡਾਕਟਰ ਕੈਰੀ ਵਿਲੀਅਮ 1812 ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਪੰਜਾਬੀ ਗ੍ਰਾਮਰ ਜਿਹੜੀ ਹੈ ਉਹ ਮੁਰਤਬ ਕੀਤੀ, ਸਰਾਮਪੁਰ ਤੋਂ ਛਪੀ। ਜੇ ਨਿਊਟਨ ਨੇ 1851 ਵਿੱਚ ਪੰਜਾਬੀ ਗ੍ਰਾਮਰ ਜਿਹੜੀ ਹੈ ਤੇ 1854 ਵਿੱਚ ਲੁਗਤ ਵੀ ਛਪਵਾਈ। ਫਿਰ ਸਰ ਰਿਚਰਡ ਟੈਂਪਲ ਨੇ ਲੈਜੈਂਡਸ ਆਫ ਪੰਜਾਬ ਵਿੱਚ ਜਿਹੜੀਆਂ ਪੰਜਾਬ ਦੀਆਂ ਲੋਕ ਕਹਾਣੀਆਂ ਜਿਹੜੀਆਂ ਨੇ 59 ਦੇ ਕਰੀਬ 160 ਦੇ ਕਰੀਬ ਇਕੱਠੀਆਂ ਕੀਤੀਆਂ। ਉਹ ਪੰਜਾਬੀਆਂ ਦੀ ਨਫਸੀਆਤ ਨੂੰ, ਪੰਜਾਬੀਆਂ ਦੇ ਸਮਾਜ ਨੂੰ, ਪੰਜਾਬੀਆਂ ਦੇ ਰਵੱਈਏ ਨੂੰ ਸਮਝਣ ਵਾਸਤੇ ਉਹਨਾਂ ਨੂੰ ਬਹੁਤ ਫਾਇਦੇਮੰਦ ਸਾਬਤ ਹੋਈਆਂ ਔਰ ਇਹੀ ਜਿਹੜਾ ਉਹਨਾਂ ਦਾ ਮੁਤਾਲਿਆ ਸੀ ਉਹਨਾਂ ਨੂੰ ਕੰਮ ਆਇਆ ਅੱਗੇ ਉਹਨਾਂ ਨੂੰ ਹਕੂਮਤ ਕਰਨ ਵਾਸਤੇ। ਜਿਵੇਂ ਕਿ ਮੈਂ ਤੁਹਾਨੂੰ ਪੰਜਾਬੀ ਕਹਾਣੀ ਪੜ੍ਹਾਉਂਦੇ ਹੋਏ ਵੀ ਦੱਸਿਆ ਸੀ ਕਿ ਉਹਨਾਂ ਨੇ ਜ਼ੁਬਾਨ ਦੇ ਟੂਲ ਦੇ ਨਾਲ ਹੀ ਇੱਥੋਂ ਦੇ ਵਸਨੀਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਸੀ।
ਆਪਣੇ ਧਰਮ ਦੇ ਨਾਲ ਉਹਨਾਂ ਨੇ ਜੋੜਨਾ ਸ਼ੁਰੂ ਕਰ ਦਿੱਤਾ, ਤੇ ਜਿਸ ਨੂੰ ਬਚਾਉਣ ਵਾਸਤੇ ਸਿੱਖਾਂ ਨੇ ਲਿਖਣਾ ਸ਼ੁਰੂ ਕੀਤਾ ਤਾਂ ਕਿ ਉਹਨਾਂ ਦਾ ਧਰਮ ਜਿਹੜਾ ਹੈ ਉਹ ਬਚ ਜਾਵੇ। ਫਿਰ ਮੁਸਲਮਾਨ ਲਿਖਾਰੀ ਵੀ ਇਹਦੇ ਵਿੱਚ ਸ਼ਾਮਿਲ ਆਉਂਦੇ ਗਏ, ਤੇ ਹੋਰ ਮਜ਼ਹਬਾਂ ਦੇ ਲਿਖਾਰੀ ਵੀ ਵਿੱਚ ਸ਼ਾਮਿਲ ਹੁੰਦੇ ਗਏ। ਪੰਜਾਬੀ ਵਿੱਚ ਖੋਜ ਦੀ ਇਬਤਦਾ ਲਿਸਾਨੀ ਹਵਾਲੇ ਨਾਲ ਹੋਈ, ਇਬਤਦਾਈ ਹਵਾਲੇ ਨਾਲ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਲੀਅਮ ਕੈਰੀ, ਡਾਕਟਰ ਕੈਰੀ ਨੇ 1812 ਵਿੱਚ ਪੰਜਾਬੀ ਗ੍ਰਾਮਰ ਲਿਖੀ, ਜੇ ਨਿਊਟਨ ਨੇ 1851 ਵਿੱਚ ਪੰਜਾਬੀ ਗ੍ਰਾਮਰ ਤੇ ਲੁਗਤ ਸਾਜੀ ਕੀਤੀ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਸਮਝਿਆ ਜਾ ਸਕੇ। ਹੁਣ ਤੱਕ ਛਪੇ ਤਹਿਕੀਕੀ ਮਵਾਦ ਦਾ ਜਾਇਜ਼ਾ ਲਿਆ ਜਾਵੇ ਤਾਂ ਇਹਦੇ 4 ਰੁਖ ਬਣਦੇ ਨੇ। ਇੱਕ ਉਹ ਜਿਹਦੇ ਵਿੱਚ ਪਹਿਲੇ ਤੋਂ ਮੌਜੂਦ ਮੁਖਤਲਿਫ ਹਵਾਲਿਆਂ ਨੂੰ ਸਾਹਮਣੇ ਰੱਖ ਕੇ ਕਿਆਸ ਤੇ ਦਲੀਲਾਂ ਨਾਲ ਨਤਾਰਵੀਆਂ ਕਾਢਾਂ ਕੱਢਣ ਦੀ ਕੋਸ਼ਿਸ਼ ਕੀਤੀ, ਨਵੀਆਂ ਚੀਜ਼ਾਂ ਜਿਹੜੀਆਂ ਇਜਾਦ ਕੀਤੀਆਂ ਗਈਆਂ ਨੇ ਔਰ ਉਹਨਾਂ ਦਰਿਆਫਤ ਕੀਤਾ ਗਿਆ। ਜ਼ੁਬਾਨਦਾਨੀ, ਗ੍ਰਾਮਰ, ਲੁਗਤਾਂ ਵਗੈਰਾ ਦੇ ਸਿਲਸਿਲੇ ਵਿੱਚ ਹੋਣ ਵਾਲਾ ਕੰਮ ਐਸੇ ਜ਼ਮਨ ਵਿੱਚ ਆਉਂਦਾ ਹੈ। ਦੂਜਾ ਉਹ ਜਿਹਦੇ ਵਿੱਚ ਬਰਾਹ ਰਾਸਤ ਅਮਲੀ ਤਹਿਕੀਕ ਦੇ ਜ਼ਰੀਏ ਪਹਿਲੀ ਵਾਰੀ ਕੋਈ ਤਹਿਰੀਰ ਜਾਂ ਸ਼ਖਸੀਅਤ ਸਾਹਮਣੇ ਲਿਆਂਦੀ ਗਈ ਹੋਏ, ਜਿਵੇਂ ਸ਼ਰੀਫ ਅਹਿਮਦ ਸ਼ਰਾਫਤ ਨੌਸ਼ਾਹੀ ਨੇ ਖੋਜ ਕਰਕੇ ਪੰਜਾਬੀ ਦੇ ਇੱਕ ਸੂਫੀ ਬਜ਼ੁਰਗ ਨੌਸ਼ਾ ਪੀਰ ਦੇ ਵਾਜ਼ ਲੱਭੇ। ਯਾਨੀ ਸਵਾਲ ਆ ਜਾਏਗਾ ਕਿ ਸੂਫੀ ਨੌਸ਼ਾ ਪੀਰ ਦੇ ਵਾਜ਼ ਕਿਹਨੇ ਲੱਭੇ? ਸ਼ਰੀਫ ਅਹਿਮਦ ਨੌਸ਼ਾਹੀ ਨੇ। ਠੀਕ ਹੈ, ਤੇ ਇਸ ਦਰਿਆਫਤ ਨਾਲ ਪੰਜਾਬੀ ਅਦਬ ਦੀ ਨਸਲੀ ਤਾਰੀਖ ਕਈ ਵਰੇ ਪਿੱਛਾ ਚਲੀ ਗਈ। ਯਾਨੀ ਪੰਜਾਬ ਦੀ ਜਿਹੜੀ ਨਸਲੀ ਤਾਰੀਖ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ? ਨੌਸ਼ਾਗੰਜ ਤੋਂ। ਨੌਸ਼ਾ ਪੀਰ ਦੇ ਉੱਤੇ ਉਹਨਾਂ ਨੇ ਔਰ ਉਹਦੀ ਖੋਜ ਜਿਹੜੀ ਸ਼ਰੀਫ ਅਹਿਮਦ ਨੌਸ਼ਾਹੀ ਨੇ ਕੀਤੀ, ਔਰ ਇਹਦੇ ਆਗਾਜ਼ ਦਾ ਜ਼ਮਾਨਾ 990 ਹਿਜਰੀ ਮਿਥਿਆ ਜਾਂਦਾ ਹੈ। ਤੀਸਰੀ ਕਿਸਮ ਸੋਧੀਆਂ ਤੇ ਮੁਰਤਬ ਕੀਤੀਆਂ ਗਈਆਂ ਕਿਤਾਬਾਂ ਤੇ ਮਬਨੀ ਹੈ, ਜਿਹਨੂੰ ਮਤਨੀ ਤਹਿਕੀਕ ਕਿਹਾ ਜਾਂਦਾ। ਜਿਹੜਾ ਮਤਨ ਲਿਖਿਆ ਗਿਆ ਸੀ ਉਸ ਨੂੰ ਉਹਨਾਂ ਨੇ ਦੇਖਿਆ ਕਿ ਇਹ ਉਹ ਲਿਖਾਰੀ ਦੇ ਨਾਲ ਜੁੜਦਾ, ਉਹ ਫਿਰ ਆਪਣੇ ਵੇਲੇ ਦੇ ਨਾਲ ਫਿਰ ਉਹਦੀ ਅਸਲ ਜਿਹੜੀ ਹੈ ਉਹ ਲਿਖਣੇ ਲਿਆਂਦੀ ਗਈ। ਜਿਵੇਂ ਹੀਰ ਦੇ ਨੁਸਖੇ ਜਾਂ ਸ਼ਾਹ ਮੁਹੰਮਦ ਦੀ ਵਾਰ ਨੂੰ ਛਾਣ ਪੁਣ ਕਰਕੇ ਜਾਂ ਕਈ ਹੋਰ ਪੁਰਾਣੇ ਸ਼ਾਇਰਾਂ ਦੇ ਕਲਾਮ ਨੂੰ ਸੋਧ ਕੇ ਸਾਹਮਣੇ ਲਿਆਂਦਾ ਗਿਆ। ਜਿਵੇਂ ਕਿ ਤੁਸੀਂ ਅਸਲ ਹੀਰ ਦੇ ਹਵਾਲੇ ਨਾਲ ਤੁਸੀਂ ਜੇ ਹੀਰ ਦੀ ਕਿਤਾਬ ਪੜ੍ਹੋ ਜਾਂ ਹੀਰ ਦੇ ਜਿਹੜੇ ਨੇ ਉਹ ਸ਼ੇਰ ਵੇਖੋ, ਤਾਂ ਉਹਦੇ ਵਿੱਚ ਉਹ ਸ਼ੇਰ ਹੈ ਹੀ ਨਹੀਂ ਨੇ ਜਿਹੜੇ ਤੁਸੀਂ ਆਮ ਜਿਹੜੇ ਸਮਾਜ ਦੇ ਵਿੱਚ ਵੇਖ ਰਹੇ ਹੋ, ਜਿਹੜੇ ਬੋਲ ਰਹੇ ਨੇ। ਮਿਸਾਲ ਦੇ ਤੌਰ 'ਤੇ ਮਸ਼ਹੂਰ ਮਾਰੂਫ ਹੀ ਡੋਲੀ ਚੜ੍ਹਦਿਆਂ ਹੀਰ ਮਾਰੀਆਂ ਚੀਕਾਂ, ਇਹ ਇੱਕ ਪੂਰੀ ਜਿਹੜਾ ਨਾ ਉਹ ਗਾਣਾ ਹੀਰ ਦੀ ਸਭ ਕੁਝ, ਲੇਕਿਨ ਇਹ ਵਾਰਿਸ ਸ਼ਾਹ ਦਾ ਹੈ ਹੀ ਨਹੀਂ। ਫਿਰ ਤਹਿਕੀਕ ਦੇ ਨਾਲ ਜਿਹੜਾ ਸਾਹਮਣੇ ਆਇਆ ਗਿਆ। ਇਸ ਤਰ੍ਹਾਂ ਹੋਰ ਲਿਖਾਰੀਆਂ ਨੇ ਤਹਿਕੀਕ ਕੀਤੀ ਤੇ ਵਾਰਿਸ ਸ਼ਾਹ ਦੇ ਨਾਲ ਜੁੜੇ ਜਿਹੜੇ ਮਿਲਾਵਟੀ ਸ਼ੇਰ ਨੇ ਉਹ ਜਿਹੜੇ ਨੇ ਉਹ ਸਾਈਡ 'ਤੇ ਕੀਤੇ, ਔਰ ਉਸ ਤਰ੍ਹਾਂ ਫਿਰ ਅਸਲੀ ਤਹਿਕੀਕ ਜਿਹੜੀ ਹੈ ਉਹ ਸਾਹਮਣੇ ਆਈ ਔਰ ਅਸਲੀ ਲਿਖਤ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਗਈ। ਚੌਥੀ ਕਿਸਮ ਉਹ ਜਿਹਦੇ ਜ਼ਰੀਏ ਲੋਕ ਅਦਬ ਨੂੰ ਮਹਿਫੂਜ਼ ਕਰਨ ਦਾ ਆਰ ਕੀਤਾ ਗਿਆ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅੰਗਰੇਜ਼ਾਂ ਨੇ ਸ਼ੁਰੂ ਕੀਤੀ, ਸਰ ਰਿਚਰਡ ਟੈਂਪਲ ਨੇ ਲੈਜੈਂਡਸ ਆਫ ਪੰਜਾਬ ਵਿੱਚ 59 ਲੋਕ ਕਹਾਣੀਆਂ ਸ਼ੁਰੂ ਕੀਤੀਆਂ। ਹੁਣ ਲੋਕ ਕਹਾਣੀਆਂ ਸਾਡੇ ਇੱਥੋਂ ਦੀ ਸੂਰਮਾ ਦੀਆਂ ਕਹਾਣੀਆਂ, ਸਾਡੇ ਬਹਾਦਰਾਂ ਲੋਕਾਂ ਦੀਆਂ ਕਹਾਣੀਆਂ ਸਨ। ਅੰਗਰੇਜ਼ ਨੇ ਉਹ ਕਹਾਣੀਆਂ ਹੀ ਲੱਭੀਆਂ ਜਿਹਦੇ ਵਿੱਚ ਇੱਥੋਂ ਦੀ ਬਹਾਦਰੀ ਦੀ ਬਜਾਏ ਔਰ ਇੱਥੋਂ ਦੀਆਂ ਅੱਛਾਈਆਂ ਦੀ ਬਜਾਏ ਔਰ ਇੱਥੇ ਦੇ ਜਿਹੜੇ ਸ਼ਜਾਅਤ ਦੇ ਜਿਹੜੇ ਕਾਰਨਾਮੇ ਸੀ ਅੰਗਰੇਜ਼ਾਂ ਦੇ ਖਿਲਾਫ, ਉਹ ਨਹੀਂ ਉਸਨੇ ਸ਼ਾਮਿਲ ਕੀਤੇ। ਉਸ ਨੂੰ ਲੋੜ ਨਹੀਂ ਸੀ, ਉਸਨੇ ਸਿਰਫ ਫੋਕਲੋਰ ਦੀ ਯਾਨੀ ਉਸ ਵੇਲੇ ਦੀ ਕਹਾਣੀਆਂ, ਉਹ ਕਹਾਣੀਆਂ ਹੀ ਬਿਆਨ ਕੀਤੀਆਂ ਜਿਹੜੀ ਲੋਕ ਕਹਾਣੀਆਂ ਸਨ। ਅਤੇ ਜਿਹੜੀਆਂ ਬਾਅਦੋਂ ਰਚੀਆਂ ਗਈਆਂ ਉਸ ਦੇ ਉੱਤੇ ਢੇਰ ਸਾਰਾ ਜਿਹੜਾ ਕੰਮ ਹੋਇਆ। 1857 ਦੇ ਵਿੱਚ ਕਈ ਜਿਹੜੇ ਨੇ ਪੰਜਾਬ ਦੇ ਹੀਰੋ, ਪੰਜਾਬ ਦੇ ਜਿਹੜੇ ਆਜ਼ਾਦੀ ਵਾਸਤੇ ਜਿਹੜੇ ਲੜ ਰਹੇ ਸਨ, ਉਹਨਾਂ ਦੇ ਹਵਾਲੇ ਨਾਲ ਵੀ ਢੇਰ ਕੰਮ ਹੋਇਆ, ਔਰ ਉਹ ਵੀ ਜਿਹੜੇ ਨੇ ਲੋਕ ਅਦਬ ਦੇ ਵਿੱਚ ਉਹਨਾਂ ਦਾ ਜ਼ਿਕਰ ਮਿਲਦਾ ਹੈ। ਖੋਜ ਬਾਰੇ ਕਿਹਾ ਜਾਂਦਾ ਹੈ ਜੇ ਇਹਦਾ ਮਰਕਜ਼ ਕੋਈ ਨਾ ਕੋਈ ਐਸਾ ਮਸਲਾ ਹੁੰਦਾ ਹੈ ਜਿਹਦੇ ਬਾਰੇ ਨਵੀਂ ਗੱਲ ਕਰਨ ਦੀ ਗੁੰਜਾਇਸ਼ ਮੌਜੂਦ ਹੁੰਦੀ ਹੈ, ਤੇ ਖੋਜੀ ਸਾਇੰਸੀ ਨੁਕਤਾ ਨਜ਼ਰ ਨਾਲ ਗੈਰ ਜਜ਼ਬਾਤੀ ਅੰਦਾਜ਼ ਅਖਤਿਆਰ ਕਰਦਾ ਹੈ। ਜੇ ਖੋਜੀ ਗੈਰ ਜਜ਼ਬਾਤੀ ਅੰਦਾਜ਼ ਨਹੀਂ ਅਖਤਿਆਰ ਕਰੇਗਾ ਤੇ ਫਿਰ ਉਹ ਇੱਕ ਸਫ਼ੇ ਤੋਂ ਅੱਗੇ ਪੜ੍ਹ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਜਜ਼ਬਾਤ ਦੇ ਨਾਲ ਜੁੜਨ ਦੀ ਬਜਾਏ ਉਹਨੂੰ ਗੈਰ ਜਜ਼ਬਾਤੀ ਹੋਣਾ ਪੈਂਦਾ। ਉਹਨੂੰ ਆਪਣੇ ਜਿਹੜੀ ਨਹੀਂ ਪਸੰਦ ਨਾਪਸੰਦ, ਆਪਣੀ ਸੋਚ, ਆਪਣੇ ਨਜ਼ਰੀਆਤ, ਆਪਣੇ ਅੰਗਾ ਸੱਕਾ, ਆਪਣੇ ਹੱਤਾਂ ਕਿ ਆਪਣੀ ਜਿਹੜੀ ਉਹ ਤਾਲੀਮੀ ਸੂਰਤ ਹਾਲ ਵਾਂਗੂ ਜਿਹੜੀਆਂ ਉਹਨੇ ਨਿਸਾਬ ਪੜ੍ਹਿਆ ਉਸ ਤੋਂ ਵੀ ਅੱਗੇ ਜਾ ਕੇ ਉਹਨੂੰ ਸੋਚਣਾ ਪੈਂਦਾ, ਕਿਉਂਕਿ ਹਕਾਇਕ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਔਰ ਖੋਜ ਦਾ ਕੰਮ ਹੀ ਇਹੀ ਹੈ ਕਿ ਖੋਜ ਨੂੰ ਕਦੀ ਵੀ ਅਸੀਂ ਹਤਮੀ ਨਹੀਂ ਮਿੱਥਦੇ, ਉਸ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ। ਅੱਜ ਅਸੀਂ ਇੱਕ ਨਜ਼ਰੀਆ ਪੇਸ਼ ਕੀਤਾ, 500 ਸਾਲ ਬਾਅਦ ਜਾਂ 5 ਸਾਲ ਬਾਅਦ ਜਾਂ 10 ਸਾਲ ਬਾਅਦ ਨਵੀਂ ਖੋਜ ਹੋਈ ਤਾਂ ਨਜ਼ਰੀਆ ਰੱਦ ਹੋ ਗਿਆ, ਨਵਾਂ ਨਜ਼ਰੀਆ ਆ ਜਾਏਗਾ। ਇਸ ਲਈ ਖੋਜਕਾਰ ਜਿਹੜਾ ਹੈ ਉਹ ਵੱਡੇ ਜ਼ੇਨ ਦਾ ਹੋਣਾ ਚਾਹੀਦਾ ਔਰ ਉਹ ਹਰ ਜਿਹੜੀ ਗੱਲ ਨੂੰ ਕਬੂਲ ਕਰਨ ਵਾਲਾ ਹੋਵੇ।
ਗੈਰ ਜਜ਼ਬਾਤੀ ਅੰਦਾਜ਼ ਇਖਤਿਆਰ ਕਰਕੇ ਕੋਈ ਨਾ ਕੋਈ ਇਹੋ ਜਿਹਾ ਨਤਾਰਨਾ ਨਤੀਜਾ ਪੇਸ਼ ਕਰਦਾ ਹੈ, ਹਕੀਕਤ ਦੇ ਅਸਲ ਮੁੱਖ ਤੋਂ ਕੁੰਡ ਲੱਥ ਜਾਂਦਾ ਹੈ। ਇਹ ਸੀ ਤੁਹਾਡਾ ਅੱਜ ਦਾ ਸਬਕ। ਇਹ ਚੈਪਟਰ ਜਿਹੜਾ ਮੇਰੇ ਖਿਆਲ 5 ਕੁ ਹਿੱਸੇ ਇਹਦੇ ਹੋ ਗਏ ਨੇ। ਕੋਸ਼ਿਸ਼ ਕਰੋ ਇਸ ਚੈਪਟਰ ਨੂੰ 2-3 ਵਾਰੀ ਸੁਣੋ, ਇਹਦੇ ਸ਼ਾਰਟ ਕੁਐਸਚਨ ਲਿਖੋ ਤੇ ਇਸ ਨੂੰ ਤੁਸੀਂ ਯਾਦ ਕਰੋ। ਇਹ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਹਵਾਲੇ ਨਾਲ ਇਹਦੇ ਬੇਤਹਾਸ਼ਾ ਅਹਿਮ ਸਵਾਲਾਤ ਜਿਹੜੇ ਇਹਦੇ ਵਿੱਚੋਂ ਨਿਕਲਦੇ ਨੇ। MCQs ਕਸੀਰੁਲ ਇੰਤਖਾਬੀ ਜਿਹੜਾ ਸਵਾਲ ਜਿਹੜੇ ਅਸੀਂ ਕਹਿੰਦੇ ਜਿਹੜੇ ਬਹੁਤ ਸਵਾਲਾਂ ਦੀ ਚੋਣ ਚੁੱਕ ਕੱਢਦੇ ਹਾਂ, ਉਹਦੇ ਵਿੱਚ ਵੀ ਇਹਦੇ ਕਈ ਸਵਾਲ ਜਿਹੜੇ ਨੇ ਉਹ ਆਉਣਗੇ, ਕਿਉਂਕਿ ਕਈ MCQs ਜਿਹੜੇ ਨੇ ਉਹਦੇ ਵਿੱਚੋਂ ਬਣ ਰਹੇ ਨੇ। ਤੇ ਸ਼ਾਰਟ ਕੁਐਸਚਨ ਜਿਹੜੇ ਨੇ ਉਹ ਮੈਂ ਤੁਹਾਨੂੰ ਨਾਲ ਨਾਲ ਬੋਲਦਾ ਗਿਆ, ਨਾਲ ਨਾਲ ਲਿਖਵਾਉਂਦਾ ਗਿਆ। ਇਸ ਤੋਂ ਇਲਾਵਾ ਵੀ ਕੋਈ ਸਵਾਲ ਜਿਹੜਾ ਕੋਈ ਰਹਿ ਗਿਆ ਹੋਏ ਤੇ ਤੁਸੀਂ ਉਸ ਦੇ ਹਵਾਲੇ ਨਾਲ ਮੇਰੇ ਕੋਲੋਂ ਪੁੱਛ ਸਕਦੇ ਹੋ। ਤੇ ਅਗਲੇ ਚੈਪਟਰ ਨੂੰ ਹੁਣ ਅਸੀਂ ਕੱਲ੍ਹ ਸ਼ੁਰੂ ਕਰਾਂਗੇ। ਅੱਜ ਸਿਰਫ ਇੰਨਾ ਹੀ।